ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 24 ਅਕਤੂਬਰ ਦਾ ਦਿਨ 1781 ਸਿੱਖ ਫੌਜਾਂ ਦਾ ਅਨੂਪ ਸ਼ਹਿਰ 'ਤੇ ਹਮਲਾ। 24 ਅਕਤੂਬਰ 1781 ਦੇ ਦਿਨ ਸਿੱਖ ਫੌਜਾਂ ਨੇ ਅਨੂਪ ਸ਼ਹਿਰ 'ਤੇ ਹਮਲਾ ਕਰਕੇ ਇਸ ਉੱਤੇ ਵੀ ਕਬਜ਼ਾ ਕਰ ਲਿਆ, ਪਰ ਸਿੱਖ ਬਹੁਤੀ ਦੇਰ ਇੱਥੇ ਟਿਕੇ ਨਹੀਂ ਤੇ ਦੌਲਤ ਅਤੇ ਅਸਲਾ ਲੈ ਕੇ ਚਲੇ ਗਏ। 1799 ਭਾਈ ਭੰਗਾ ਸਿੰਘ ਨੇ ਅੰਗਰੇਜ਼ ਜਰਨੈਲ ਕਰਨਲ ਸਟੂਅਰਟ ਨੂੰ 9 ਮਹੀਨੇ ਕੈਦ ਰੱਖਣ ਮਗਰੋਂ ਰਿਹਾ ਕੀਤਾ। 3 ਜਨਵਰੀ 1799 ਦੇ ਦਿਨ ਸਿੱਖ ਫੌਜਾਂ ਨੇ ਭਾਈ ਭੰਗਾ ਸਿੰਘ ਦੀ ਅਗਵਾਈ ਹੇਠ ਅਨੂਪ ਸ਼ਹਿਰ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਸੀ ਤੇ ਇੱਕ ਅੰਗਰੇਜ਼ ਅਫਸਰ ਸਟੂਅਰਟ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਰਿਹਾ ਕਰਨ ਵਾਸਤੇ 3 ਲੱਖ ਰੁਪਏ ਦੀ ਮੰਗ ਕੀਤੀ, ਪਰ ਕਿਸੇ ਨੇ ਉਸ ਨੂੰ ਰਿਹਾ ਕਰਨ ਵਾਸਤੇ ਇੰਨੀ ਰਕਮ ਨਾ ਦਿੱਤੀ ਤੇ ਉਹ ਸਿੱਖਾਂ ਦੀ ਹਿਰਾਸਤ ਵਿੱਚ ਹੀ ਰਿਹਾ। ਅਖੀਰ 9 ਮਹੀਨੇ ਦੀ ਕੈਦ ਮਗਰੋਂ ਬੇਗਮ ਸਮਰੂ ਨੇ 60,000 ਰੁਪਏ ਦੇ ਕੇ ਉਸ ਨੂੰ 24 ਅਕਤੂਬਰ 1799 ਦੇ ਦਿਨ ਰਿਹਾ ਕਰਵਾਇਆ। 1922 ਗੁਰੂ ਕਾ ਬਾਗ ਮੋਰਚੇ 'ਚ ਫੌਜੀ ਜਥੇ ਨੇ ਗ੍ਰਿਫਤਾਰੀ ਦਿੱਤੀ। ਗੁਰੂ ਕਾ ਬਾਗ ਮੋਰਚਾ ਅਗਸਤ 1922 'ਚ ਲੱਗਾ ਸੀ। ਮੋਰਚੇ 'ਚ 20 ਅਕਤੂਬਰ ਤੱਕ 2500 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ। ਮੋਰਚੇ 'ਚ ਗ੍ਰਿਫਤਾਰੀਆਂ ਦੇਣ ਵਾਸਤੇ ਸਿੱਖਾਂ 'ਚ ਬਹੁਤ ਭਾਰੀ ਉਤਸ਼ਾਹ ਸੀ। ਹੋਰ ਤਾਂ ਹੋਰ ਰਿਟਾਇਰਡ ਫੌਜੀ ਵੀ ਗ੍ਰਿਫਤਾਰੀਆਂ ਦੇਣ 'ਚ ਅੰਮ੍ਰਿਤਸਰ ਪੁੱਜਣੇ ਸ਼ੁਰੂ ਹੋ ਗਏ ਸਨ। 25 ਅਕਤੂਬਰ ਨੂੰ ਰਿਟਾਇਰਡ ਸੂਬੇਦਾਰ ਮੇਜਰ ਅਮਰ ਸਿੰਘ ਦੀ ਜਥੇਦਾਰੀ ਹੇਠ 101 ਸਿੰਘਾਂ ਦੇ ਜਥੇ ਨੇ ਗ੍ਰਿਫਤਾਰੀ ਦਿੱਤੀ। ਅਮਰ ਸਿੰਘ 23 ਸਾਲ ਦੀ ਨੌਕਰੀ ਮਗਰੋਂ ਰਿਟਾਇਰ ਹੋਏ ਸਨ। ਉਹਨਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 1953 ਸਿੱਖ ਕਨਵੈਨਸ਼ਨ ਵੱਲੋਂ ਪੰਜਾਬੀ ਸੂਬਾ ਬਣਾਉਣ ਦੀ ਮੰਗ। 24 ਅਕਤੂਬਰ 1953 ਨੂੰ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਕਨਵੈਨਸ਼ਨ ਕੀਤੀ ਗਈ। ਇਸ ਦੀ ਪ੍ਰਧਾਨਗੀ ਜਨਰਲ ਮੋਹਨ ਸਿੰਘ ਨੇ ਕੀਤੀ ਤੇ ਮੁੱਖ ਮਹਿਮਾਨ ਡਾਕਟਰ ਲੰਕਾ ਸੁੰਦਰਮ ਸਨ। ਕਨਵੈਨਸ਼ਨ ਨੇ ਪੰਜਾਬੀ ਸੂਬੇ ਦੀ ਹਮਾਇਤ 'ਚ ਮਤਾ ਪਾਸ ਕੀਤਾ। 1959 ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਸਰਕਾਰ ਦੀ ਸਰਪ੍ਰਸਤੀ ਹੇਠ ਸਾਧ ਸੰਗਤ ਬੋਰਡ ਬਣਿਆ। ਸ਼੍ਰੋਮਣੀ ਕਮੇਟੀ ਦੀਆਂ ਗੁਰਦੁਆਰਾ ਚੋਣਾਂ 'ਚ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਲਈ ਤੇ ਕਾਂਗਰਸ ਤੇ ਕੈਰੋਂ ਤੋਂ ਸ਼ਾਬਾਸ਼ ਲੈਣ ਲਈ ਗਿਆਨੀ ਕਰਤਾਰ ਸਿੰਘ ਪੂਰੀ ਤਰ੍ਹਾਂ ਮੈਦਾਨ ਵਿੱਚ ਆ ਨਿਤਰੇ ਸਨ। ਉਹਨਾਂ ਨੇ 24 ਅਕਤੂਬਰ 1959 ਨੂੰ ਪੰਜਾਬ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਤੇ ਸਾਧ ਸੰਗਤ ਬੋਰਡ ਦੇ ਨਾਂ ਹੇਠ ਅਕਾਲੀ ਦਲ ਵਿਰੁੱਧ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਸਾਧ ਸੰਗਤ ਬੋਰਡ 'ਚ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਵਾਲੇ, ਅਜੀਤ ਸਿੰਘ ਸਰਹੱਦੀ, ਗੁਰਬਚਨ ਸਿੰਘ ਅਟਵਾਲ, ਬਲਵੰਤ ਸਿੰਘ ਚਨਾਰਥਲ, ਅਮਰ ਸਿੰਘ ਦੁਸਾਂਝ, ਜਗੀਰ ਸਿੰਘ ਫੱਗੂਵਾਲੀਆ, ਗੋਪਾਲ ਸਿੰਘ ਖਾਲਸਾ, ਬਸੰਤ ਸਿੰਘ ਮੋਗਾ ਤੇ ਚੌਧਰੀ ਅਮਰ ਸਿੰਘ ਵੀ ਸ਼ਾਮਲ ਸਨ। ਇਹਨਾਂ ਦੇ ਪ੍ਰਧਾਨ ਪ੍ਰਤਾਪ ਸਿੰਘ ਸਾਬਕਾ ਮੁੱਖ ਸੇਵਾਦਾਰ ਅਕਾਲ ਤਖਤ ਸਾਹਿਬ ਨੂੰ ਬਣਾਇਆ ਗਿਆ। 1985 ਜਸਟਿਸ ਬੈਂਸ ਕਮੇਟੀ ਵੱਲੋਂ 2000 ਰਿਹਾਈਆਂ ਦੀ ਸਿਫਾਰਿਸ਼। 24 ਅਕਤੂਬਰ 1985 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੇ 2000 ਸਿੱਖਾਂ ਦੀ ਰਿਹਾਈ ਦੀ ਸਿਫਾਰਿਸ਼ ਕੀਤੀ। ਸਿਫਾਰਿਸ਼ ਉੱਤੇ ਗੁਰਦਰਸ਼ਨ ਸਿੰਘ ਗਰੇਵਾਲ, ਲਾਲਚੰਦ ਸੱਭਰਵਾਲ ਤੇ ਪ੍ਰੋਸੀਕਿਊਸ਼ਨ ਐਡੀਸ਼ਨਲ ਡਾਇਰੈਕਟਰ ਮਿੱਡਾ ਦੇ ਵੀ ਦਸਤਖਤ ਸਨ, ਪਰ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ ਸਿਰਫ 24 ਸਿੱਖਾਂ ਨੂੰ ਰਿਹਾ ਕੀਤਾ। 1987 ਦਰਬਾਰ ਸਾਹਿਬ ਤੇ ਨਾਕੇ ਲਾ ਦਿੱਤੇ ਗਏ। 24 ਅਕਤੂਬਰ 1987 ਨੂੰ ਸਵੇਰੇ 7:35 ਤੇ ਫੌਜ ਤੇ ਪੁਲਿਸ ਨੇ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਕਬਜ਼ੇ 'ਚ ਲੈ ਲਿਆ ਸੀ। ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਸੀਲ ਕਰ ਦਿੱਤੇ ਗਏ ਤੇ ਸਾਰੇ ਰਾਹਾਂ ਉੱਤੇ ਰੇਤ ਦੇ ਬੰਕਰ ਬਣਾ ਕੇ 18 ਪੱਕੇ ਨਾਕੇ ਬਣਾ ਦਿੱਤੇ ਗਏ। 1990 ਸਿੱਖ ਨਕਲੀ ਮੁਕਾਬਲੇ ਸ਼ਹੀਦ। ਪੰਜਾਬ ਪੁਲਿਸ ਨੇ 24 ਅਕਤੂਬਰ 1990 ਦੇ ਦਿਨ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਅਮਰਾਲੀ ਨੇੜੇ ਹਲਵਾਰਾ ਕਲਾਂ ਜ਼ਿਲ੍ਹਾ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਲਾਡੀ ਵਾਸੀ ਬੁੱਟਰ ਕਲਾਂ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 24 ਅਕਤੂਬਰ 1991 ਦੇ ਦਿਨ ਗੁਰਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਤਰਪੜੀ ਪਟਿਆਲਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ ਗਿਆ। 24 ਅਕਤੂਬਰ 1992 ਦੇ ਦਿਨ ਦਲਬੀਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਖਡੂਰ ਸਾਹਿਬ ਅੰਮ੍ਰਿਤਸਰ, ਜਸਬੀਰ ਸਿੰਘ ਉਰਫ ਜੱਸਾ ਉਰਫ ਛੋਟਾ ਭੋਲਾ ਪੁੱਤਰ ਅਮਰ ਸਿੰਘ ਵਾਸੀ ਭੂਤ, 10 ਲੱਖੀ ਬਲਬੀਰ ਸਿੰਘ ਬੀਰਾ 5 ਲੱਖੀ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 24 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।